ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਸਭ ਤੋਂ ਪਹਿਲਾਂ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਉਹਨਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲਾਂ ਗੱਲ ਸਾਂਸਦ ਦੀ ਕਰ ਲੈਂਦੇ ਹਾਂ। ਮਿੰਟੂ ਜੀ ਪਾਇਓ ਚਾਨਣਾ ਜਰਾ। ਲੋਕ ਸਭਾ ਦੇ ਸਪੀਕਰ ਖਿਲਾਫ ਬੇਭਰੋਸਗੀ ਨੋਟਿਸ ਪੇਸ਼ ਹੋਇਆ ਜੀ। ਵੈਸੇ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਖਾਸੀਆਂ ਉਹਨਾਂ ਦੀਆਂ ਤਸਵੀਰਾਂ ਚੱਲਦੀਆਂ ਨੇ। ਜਦੋਂ ਉਹਨਾਂ ਦਾ ਚਿਹਰਾ ਹੋਵੇ ਵਿਰੋਧੀ ਧਿਰ ਵੱਲ ਨੂੰ ਉਸਲੇ ਮੁਰਝਾਇਆ ਜਿਹਾ ਹੁੰਦਾ ਤੇ ਜਦੋਂ ਹੋਵੇ ਸੱਤਾ ਧਿਰ ਵੱਲ ਨੂੰ ਤੇ ਫੇਰ ਬੜੇ ਖੁਸ਼ ਖਿੜੇ ਚਿਹਰੇ ਨਾਲ ਉਹ ਗੱਲਾਂ ਸੁਣਦੇ ਨੇ। ਇਹ ਵੈਸੇ ਤਾਂ ਵਿਰੋਧੀ ਵੀ ਇਸ ਗੱਲ ਦਾ ਹਮੇਸ਼ਾ ਹੀ ਲਾਉਂਦੇ ਨੇ ਇਲਜ਼ਾਮ ਵੀ ਬਾਹਲਾ ਪੱਖਪਾਤ ਹੁੰਦਾ ਹੈ। ਪਰ ਕਿਵੇਂ ਦੇਖਿਆ ਜਾਵੇ ਜੀ ਆਲ ਓਵਰ ਸਿਚੁਏਸ਼ਨ ਨੂੰ? ਗੁਰਪ੍ਰੀਤ, ਤੁਸੀਂ ਜੇ ਸਾਲ 2 ਸਾਲ ਇਹਦੀ ਗੱਲ ਨਾ ਕਰਦੇ ਹਾਂ, ਜੇ ਇੱਕ ਦਹਾਕੇ ਜਾਂ 2 ਦਹਾਕਿਆਂ ਦਾ ਤੇ ਸਾਰਾ ਕੁਝ ਚੱਕ ਕੇ ਵੇਖੋਗੇ ਤੇ ਤੁਸੀਂ ਮੈਨੂੰ ਦੱਸੋ ਕਿ ਚਾਹੇ ਉਹ ਰਾਜਪਾਲ ਹੋਣ ਜਾਂ ਸਪੀਕਰ ਹੋਣ, ਇਹਨਾਂ ਦੀ ਭੂਮਿਕਾ ਨੂੰ ਸਾਰਥਕ ਕਿੱਥੇ ਮੰਨਿਆ ਗਿਆ? ਹਰ ਥਾਂ ਤੇ ਇਹ ਇੱਕ ਥਾਂ ਜਦੋਂ ਪੇਚ ਕੋਈ ਫਸਦਾ ਹੈ ਤਾਂ ਉੱਥੇ ਭੂਮਿਕਾ ਇਹਨਾਂ ਦੀ ਜਿਹੜੀ ਆ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਆ। ਤੁਸੀਂ ਮੈਨੂੰ ਆਪਣੇ ਸਪੀਕਰ ਦਾ ਦੱਸ ਦਿਓ। ਜਦੋਂ ਤੇ ਉਹ ਮਤਲਬ ਕਿ ਬਤੌਰ ਸਪੀਕਰ ਸਦਨ ਤੋਂ ਬਾਹਰ ਪੇਸ਼ ਆਉਂਦੇ ਨੇ ਤੇ ਉਹ ਕਿੱਡੇ ਬੀਬੇ ਨਜ਼ਰ ਆਉਂਦੇ ਨੇ। ਬਹੁਤ ਮਤਲਬ ਕਿ ਸਿਆਣੀਆਂ ਤੇ ਧਾਰਮਿਕ ਗੱਲਾਂ ਕਰਦੇ ਨੇ। ਪਰ ਜਿਸ ਵੇਲੇ ਉਹ ਹਾਊਸ ਦੇ ਕਸਟੋਡੀਅਨ ਦੇ ਤੌਰ ਤੇ ਚੇਅਰ ਤੇ ਬੈਠੇ ਹੁੰਦੇ ਨੇ ਤਾਂ ਤੁਸੀਂ ਵੇਖੋ ਕਿ ਉਹਨਾਂ ਦੇ ਇਸ ਕਾਰਜਕਾਲ ਦੇ ਦੌਰਾਨ ਕਿਹੋ ਜਿਹੇ ਦੋਸ਼ ਲੱਗੇ ਕਿ ਬਤੌਰ ਇੱਕ ਮੀਡੀਆ ਟੀਮ ਬਾਹਰੋਂ ਆ ਕੇ ਬਹਿੰਦੀ ਆ ਤੇ ਜਿਹੜੀ ਐਂਗਲ ਤੇ ਫੋਕਸ ਕੈਮਰੇ ਦਾ ਦੇਣ ਦਾ ਜ਼ਿੰਮਾ ਜਿਹੜਾ ਆਪ ਨਿਭਾਉਂਦੀ ਹੈ। ਅਈਓ ਕਾਰਨ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਤਾਂ ਵੈਸੇ ਹੀ ਟਾਈਮ ਨਹੀਂ ਮਿਲਦਾ ਤੇ ਜੇ ਕਾਂਗਰਸੀ ਬੋਲਣ ਤੇ ਉਹ ਦੂਰ ਦਾ ਇੱਕ ਵਾਈਡ ਐਂਗਲ ਲੈ ਲੈਂਦੇ ਆ ਤੇ ਜੇ ਮੁੱਖ ਮੰਤਰੀ ਸਾਹਿਬ ਬੋਲਣ ਤੇ ਮੁੱਖ ਮੰਤਰੀ ਸਾਹਿਬ ਦੀ ਮਤਲਬ ਕਿ ਤੁਸੀਂ ਵੇਖ ਲਓ ਦਾੜੀ ਦੇ ਵਿੱਚ ਜਿਹੜੀ ਚਿੱਟੀ ਜੜ ਹੁੰਦੀ ਆ ਉੱਤੇ ਕਲਫ ਦੇ ਹੇਠੋਂ ਉਹ ਵੀ ਨਜ਼ਰ ਆਉਂਦੀ ਹੈ। ਮਾਫ਼ ਕਰਨਾ, ਵਿਅਕਤੀਗਤ ਟਿੱਪਣੀ ਨਹੀਂ ਹੈ, ਇਹ ਸੱਚਾਈ ਆ ਕਿ ਮਤਲਬ ਕਿ ਇੰਨਾ ਜ਼ਿਆਦਾ ਚਿਹਰੇ ਤੇ ਕੈਮਰਾ ਕੇਂਦਰਿਤ ਹੁੰਦਾ ਹੈ ਕਿ ਉਹਨਾਂ ਦੇ ਫੇਸ ਨੂੰ ਆਰਾਮ ਨਾਲ ਦੇਖਿਆ ਜਾ ਸਕਦਾ ਹੈ। ਪਰ ਜਦੋਂ ਕੋਈ ਵਿਰੋਧੀ ਧਿਰ ਦਾ ਬੋਲਦਾ ਹੈ ਤੇ ਉਸ ਵੇਲੇ ਇੱਕ ਵਾਈਡ ਐਂਗਲ ਦੇ ਦਿੱਤਾ ਜਾਂਦਾ ਹੈ, ਕੈਮਰੇ ਦਾ ਪਤਾ ਹੀ ਨਹੀਂ ਕੌਣ ਬੋਲ ਰਿਹਾ। ਇਸੇ ਤਰ੍ਹਾਂ ਜੇ ਤੁਸੀਂ ਲੋਕ ਸਭਾ ਜਾਂ ਰਾਜ ਸਭਾ, ਤੁਹਾਨੂੰ ਉਹ ਦਿਨ ਸ਼ਾਇਦ ਕਦੇ ਨਹੀਂ ਭੁੱਲਿਆ ਹੋਏਗਾ ਕਿ ਜਦੋਂ ਖੇਤੀ ਕਾਨੂੰਨ ਇਹਨਾਂ ਨੇ ਲਿਆਂਦੇ ਸਨ ਉਹ ਕਿਵੇਂ ਪਾਸ ਹੋਏ ਸੀ ਰਾਜ ਸਭਾ 'ਚ ਜੀ। ਅੱਛਾ, ਐਸੇ ਹੀ ਸਦਨ ਦੇ ਵਿੱਚ ਆਪਾਂ ਵੇਖਿਆ ਵਾ ਕਿ ਨਿਸ਼ੀਕਾਂਤ ਦੁਬੇ ਇੱਕ ਬੁੱਕ ਲੈ ਕੇ, ਯਾਨੀ ਰਾਜ ਸਭਾ ਦਾ ਆਹੀ ਫੈਸ਼ਨ ਹੈ, ਰਾਜ ਸਭਾ ਦਾ ਹਾਊਸ, ਨਿਸ਼ੀਕਾਂਤ ਦੁਬੇ ਇੱਕ ਬੁੱਕ ਉਛਾਲ ਕੇ ਗਾਂਧੀ ਫੈਮਿਲੀ ਦੀਆਂ ਧੱਜੀਆਂ ਉਡਾ ਦਿੰਦਾ ਜੀ। 2.5 ਮਿੰਟ ਉਸਨੂੰ ਬੋਲਣ ਵਾਸਤੇ ਮਿਲਦੇ ਨੇ। ਬੁੱਕ ਦਾ ਰੌਲਾ। ਹੁਣ ਗੱਲ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਵਾਰ-ਵਾਰ ਕਰਦੇ ਹੋ ਧਨਖੜ ਸਾਹਿਬ ਦਾ ਤਾਂ ਤੁਸੀਂ ਦੇਖਿਆ ਹੀ ਹੈ ਕਿੱਡਾ ਤਗੜਾ ਐਪੀਸੋਡ ਵਾਪਰਿਆ ਜੀ। ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਧਨਖੜ ਸਾਹਿਬ ਬਾਰੇ ਸਾਫ਼ ਹੋਇਆ ਕਿ ਕੀ ਵਜ੍ਹਾ ਰਹੀ, ਕੀ ਕਾਰਨ ਰਿਹਾ? ਤਾਂ ਜਦੋਂ ਧਨਖੜ ਵਰਗੇ ਬੰਦਿਆਂ ਦਾ ਹਸ਼ਰ ਇਸ ਤਰ੍ਹਾਂ ਦਾ ਹੋਇਆ ਤੇ ਫਿਰ ਦੂਜੇ ਕੀ ਕਰ ਲੈਣਗੇ?
ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ 118 ਮੈਂਬਰ ਪਾਰਲੀਮੈਂਟਾਂ ਨੇ ਦਸਤਖਤ ਕਰਕੇ ਇਹਨਾਂ ਦੇ ਖਿਲਾਫ ਬੇਭਰੋਸਗੀ ਨੋਟਿਸ ਦੇ ਦਿੱਤਾ। ਜੀ ਉਧਰੋਂ ਇਹ ਬਿਰਲਾ ਸਾਹਿਬ ਕਹਿੰਦੇ ਕਿ ਮੈਂ ਹੁਣ ਉਦੋਂ ਹੀ ਚੇਅਰ ਤੇ ਬੈਠਾਂਗਾ ਜਦੋਂ ਇਹ ਬੇਭਰੋਸਗੀ ਮਤਾ ਡਿੱਗ ਪਿਆ। ਹੁਣ ਤੁਸੀਂ ਦੇਖੋ ਕਿ 13 ਫਰਵਰੀ ਤੱਕ ਇਹ ਬਜਟ ਦਾ ਵਰਤਮਾਨ ਸੈਸ਼ਨ ਆ ਤੇ ਉਸ ਤੋਂ ਬਾਅਦ ਫਿਰ 8 ਮਾਰਚ ਨੂੰ ਸਦਨ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਣੀ ਆ, ਮਤਲਬ ਕਿ ਇਹਦੇ ਪਾਸੇ ਹੋ ਗਿਆ। ਪਰ ਅੱਜ ਜਿਸ ਕਿਤਾਬ ਤੋਂ ਰੌਲਾ ਪਿਆ, ਦੇਖੋ ਗੱਲ ਕੀ ਆ, ਜਿਸ ਕਿਤਾਬ ਤੋਂ ਰੌਲਾ ਪਿਆ ਉਹਦੇ ਵਿੱਚ ਵੀ ਅੱਜ ਇੱਕ ਬੇਹੱਦ ਹੈਰਾਨੀਜਨਕ ਘਟਨਾਕ੍ਰਮ ਜੁੜਦਾ ਹੈ ਕਿ ਜੋ ਪੈਂਗੁਇਨ ਪਬਲਿਸ਼ ਹਾਊਸ ਹੈ, ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਬੜਾ ਤਕੜਾ ਪਬਲਿਕੇਸ਼ਨ, ਤਾਂ ਪੈਂਗੁਇਨ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਕੋਈ ਵੀ ਹਿੱਸਾ ਅਸੀਂ ਪਬਲਿਕ ਨਹੀਂ ਕੀਤਾ। ਜੀ ਜਿਹੜੇ ਪੈਂਗੁਇਨ ਰੈਂਡਮ ਹਾਊਸ ਇੰਡੀਆ ਦੇ ਮਤਲਬ ਕਿ ਮਾਲਕ ਨੇ ਇੱਥੋਂ ਦੇ, ਉਹ ਬਕਾਇਦਾ ਕਹਿੰਦੇ ਨੇ ਕਿ ਨਰਵਣੇ ਦੀ ਕਿਤਾਬ ਦਾ ਹੁਣ ਤੱਕ ਕੋਈ ਹਿੱਸਾ ਪਬਲਿਸ਼ ਨਹੀਂ ਹੋਇਆ। ਤੁਸੀਂ ਮੈਨੂੰ ਦੱਸੋ ਜੇ ਹਿੱਸਾ ਪਬਲਿਸ਼ ਨਹੀਂ ਹੋਇਆ ਤਾਂ ਰਾਹੁਲ ਗਾਂਧੀ ਕੋਲ ਬਣੀ ਬਣਾਤੀ ਕਿਤਾਬ ਕਿੱਥੋਂ ਆ ਗਈ? ਜੀ ਸਾਲ ਪਹਿਲਾਂ ਦੀਆਂ ਕਾਪੀਆਂ ਕਿਉਂ ਵਿਕ ਗਈਆਂ? ਇਹ ਕਹਿੰਦੇ ਕਿ ਨਾ ਕਿਤਾਬ ਹੁਣ ਤੱਕ ਛਪੀ ਹੈ ਤੇ ਨਾ ਹੀ ਡਿਜੀਟਲ ਕਾਪੀ ਕੋਈ ਸਾਹਮਣੇ ਆਈ ਆ, ਸਾਡੇ ਵੱਲੋਂ ਤੇ ਕੋਈ ਹਿੱਸਾ ਜਿਹੜਾ ਜਨਤਕ ਹੀ ਨਹੀਂ ਕੀਤਾ ਗਿਆ। ਇਹਦਾ ਮਤਲਬ ਹੈ ਕਿ ਪੈਂਗੁਇਨ ਵੀ ਕਿਤੇ ਨਾ ਕਿਤੇ ਇੱਕ ਸਵਾਲ ਪੈਦਾ ਕਰ ਰਹੀ ਹੈ ਕੰਪਨੀ ਕਿ ਕੀ ਫਿਰ ਨਰਵਣੇ ਸਾਹਿਬ ਗਲਤ ਨੇ ਜਾਂ ਤੁਸੀਂ ਗਲਤ ਹੋ? ਤਾਂ ਉਧਰ ਨਰਵਣੇ ਸਾਹਿਬ ਨੇ ਇਸੇ ਹੀ ਕਲੈਰੀਫਿਕੇਸ਼ਨ ਨੂੰ ਅੱਜ ਸ਼ੇਅਰ ਕਰਤਾ। ਪਰ ਕਮਾਲ ਦੀ ਗੱਲ ਹੈ ਕਿ ਇਹਦੇ ਵਿੱਚ ਇਸ ਸਰਕੂਲੇਸ਼ਨ ਨੂੰ ਰੋਕਣ ਵਾਸਤੇ ਦਿੱਲੀ ਪੁਲਿਸ ਨੇ FIR ਦਰਜ ਕਰ ਲਈ। ਮਤਲਬ ਕਿ ਸਾਰਾ ਕੁਝ ਚੱਲ ਰਿਹਾ ਹੈ ਕਿ ਇਹ ਕਿਤਾਬ ਜਿਹੜੀ ਆ ਉਹ ਵੱਧ ਤੋਂ ਵੱਧ ਜਨਤਾ ਦੇ ਹੱਥਾਂ 'ਚ ਨਾ ਜਾਵੇ। ਤੁਸੀਂ ਚਲੋ ਕਿਤਾਬ ਨੂੰ ਵੀ ਛੱਡ ਦਿਓ, ਸਾਰਾ ਕੁਝ ਜੋ ਵੀ ਸਦਨ ਦੇ ਵਿੱਚ ਹਾਊਸ ਦੇ ਵਿੱਚ ਚੱਲ ਰਿਹਾ ਉਹ ਦੁਨੀਆ ਦੇਖ ਹੀ ਰਹੀ ਆ ਕਿਸ ਤਰ੍ਹਾਂ ਸਪੀਕਰ ਸਾਹਿਬ ਭੂਮਿਕਾ ਅਦਾ ਕਰਦੇ ਆ, ਉਹ ਛੱਡ ਵੀ ਦਿਓ ਇੱਕ ਵੇਲੇ। ਤੁਸੀਂ ਮੈਨੂੰ ਇਹ ਦੱਸੋ ਕਿ ਜੋ ਹੁਣ ਅੰਸ਼ ਕੈਰਵਾਂ ਨੇ ਛਾਪੇ ਆ, ਕੈਰਵਾਂ ਦੇ ਵਿੱਚ ਅਜੇ ਵੀ ਉਹ ਅੰਸ਼ ਪਏ ਨੇ। ਫਿਰ ਬਹੁਤ ਸਾਰੇ ਮੀਡੀਆ ਹਾਊਸ ਜਿਹੜੇ ਇਹਨਾਂ ਨੂੰ ਛਾਪ ਚੁੱਕੇ ਆ, ਤਾਂ ਕੀ ਤੁਸੀਂ ਇੰਨਾ ਕਹਿ ਸਕਦੇ ਹੋ ਭਾਜਪਾ ਵਾਲੇ ਕਿ ਨਰਵਣੇ ਸਾਹਿਬ ਦੇ ਜਿਹੜੇ ਅੰਸ਼ ਛਪੇ ਨੇ ਉਹ ਗਲਤ ਆ? ਪੈਂਗੁਇਨ ਨੇ ਕਹੇ ਕਿ ਜਿਹੜੇ ਅੰਸ਼ ਛਾਪੇ ਗਏ ਕੈਰਵਾਂ ਵੱਲੋਂ ਜੀ ਕੀ ਉਹ ਗਲਤ ਨੇ? ਜੇ ਉਹ ਗਲਤ ਨਹੀਂ, ਨਰਵਣੇ ਸਾਹਿਬ ਨੇ ਇਹ ਲਿਖਿਆ ਪਬਲਿਸ਼ ਹੈ ਕਿਤਾਬ ਜਾਂ ਅਨਪਬਲਿਸ਼ ਹੈ, ਪਰ ਜਵਾਬ ਤਾਂ ਦੇਣਾ ਚਾਹੀਦਾ ਕਿ ਉਹਨਾਂ ਅੰਸ਼ਾਂ ਦੇ ਵਿੱਚ ਜੋ 56 ਇੰਚ ਸੀਨੇ ਦਾ ਸੱਚ ਹੈ ਉਹਦੇ ਨਾਲ ਮੁਤਫਿਕ ਹੋ ਕੇ ਨਹੀਂ। ਜੇ ਨਹੀਂ ਤਾਂ ਫਿਰ ਨਰਵਣੇ ਸਾਹਿਬ ਦੀ ਭਰੋਸੇਯੋਗਤਾ ਤੇ ਸਵਾਲ, ਤੇ ਜੇ ਸਹਿਮਤ ਹੋ ਤਾਂ ਤੁਹਾਡੇ 56 ਇੰਚ ਸੀਨੇ ਤੇ ਸਵਾਲ। ਤਾਂ ਗੱਲ ਇਹ ਆ ਕਿ ਜੋ ਮਰਜ਼ੀ ਕਰ ਲੈਣ, ਨਰਿੰਦਰ ਮੋਦੀ ਦੀ ਜਿਹੜੀ ਛਵੀ ਸੀ ਬਈ ਇਹ ਝੁਕਤੇ ਨਹੀਂ, ਰੁਕਤੇ ਨਹੀਂ, ਫਲਾ ਧਮਕਾ, ਉਹਦਾ ਨੁਕਸਾਨ ਹੋ ਰਿਹਾ ਹੈ। ਚਾਹੇ ਉਹ UGC ਵਾਲਾ ਮਸਲਾ ਦੇਖੋ, ਚਾਹੇ ਹੁਣ ਤੁਸੀਂ ਇਹ ਮਸਲਾ ਦੇਖ ਲਓ, ਚਾਹੇ ਡੀਲ ਵਾਲਾ ਮਸਲਾ ਦੇਖੋ। ਤਾਂ ਮੈਂ ਬਹੁਤ ਸਾਲ ਪਹਿਲਾਂ ਆਪਣੇ ਟੀਮ ਮੈਂਬਰ ਪ੍ਰਵੀਨ ਨੂੰ ਕਿਹਾ ਸੀਗਾ ਕਿ ਨਰਿੰਦਰ ਮੋਦੀ ਨਾਂ ਦਾ ਰੁੱਖ ਆਪਣੇ ਆਪ ਆਪਣੇ ਭਾਰ ਦੇ ਨਾਲ ਇੱਕ ਦਿਨ ਡਿੱਗ ਪਏਗਾ। ਤੁਸੀਂ ਦੇਖਦੇ ਜਾਣਾ, ਇਹ ਸਮਾਂ ਜਿਹੜਾ ਉਹ ਲਗਭਗ ਸ਼ੁਰੂ ਹੋ ਚੁੱਕਾ ਹੈ। ਜੀ ਬਿਲਕੁਲ। ਅੱਗੇ ਵਧੀਏ ਤਾਂ ਗੱਲ ਪ੍ਰਤਾਪ ਬਾਜਵਾ ਹੁਣਾਂ ਦੀ ਕਰਦੇ ਆ। ਇਹਨਾਂ ਦੇ ਬਿਆਨ ਨੇ ਵੀ ਕੱਲ ਦੀਆਂ ਚੰਗੀਆਂ ਸੁਰਖੀਆਂ ਬਟੋਰੀਆਂ ਨੇ, ਪਾਣੀ ਦੀਆਂ ਬੁਛਾੜਾਂ ਤੱਕ ਸਹਿਣੀਆਂ ਪੈ ਗਈਆਂ। ਇੱਕ ਬੀਬੀ ਹੁਣ ਕਹੀ ਜਾਂਦੀ ਆ ਵੀ ਭਾਈ ਧੌਣ ਤੇ ਗੋਡਾ ਰੱਖ ਕੇ 117 ਜਿੱਤਣੀਆਂ ਨੇ। ਇੱਕ ਬਿਆਨ ਚੋਂ ਨਵਾਂ ਬਿਆਨ ਕਦੋਂ ਨਿਕਲ ਆਉਂਦਾ ਪਤਾ ਥੋੜੀ ਲੱਗਦਾ। ਖੈਰ ਅੱਜ ਬਾਜਵਾ ਸਾਹਿਬ ਨੇ ਬਿਆਨ ਤੇ ਸਫਾਈ ਦਿੱਤੀ ਹੈ। ਦੇਖੋ ਮੈਂ ਉਸ ਬਿਆਨ ਤੇ ਵੀ ਆ ਜਾਣਾ ਜੋ ਬੀਬੀ ਵਿਧਾਇਕਾ ਨੇ ਦਿੱਤਾ ਹੈ, ਪਰ ਪਹਿਲਾਂ ਜੋ ਬੜੀ ਸਟੇਟਮੈਂਟ ਜ਼ਰੂਰੀ ਹੋ ਜਾਂਦੀ ਹੈ ਉਹ ਪ੍ਰਤਾਪ ਸਿੰਘ ਬਾਜਵਾ ਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦੇਖੋ ਮੈਂ ਇੱਕ ਮੁਹਾਵਰੇ ਦੇ ਤੌਰ ਤੇ ਗੱਲ ਕਹੀ ਕਿ ਇਹ ਪੰਜਾਬ ਦਾ ਬੈਂਡ ਵਜਾ ਰਹੇ ਨੇ ਤੇ ਅਸੀਂ ਵੀ ਇਹਨਾਂ ਦਾ ਵਕਤ ਆਉਣ ਤੇ ਬੈਂਡ ਵਜਾਵਾਂਗੇ। ਤੇ ਜਦੋਂ ਉਹਨਾਂ ਨੂੰ ਕਿਹਾ ਗਿਆ, ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਉਹਨਾਂ ਦੇ ਪਿਤਾ ਬੈਂਡ ਵਜਾਉਣ ਦਾ ਕੰਮ ਕਰਦੇ ਰਹੇ ਨੇ, ਉਹ ਕਹਿੰਦੇ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ। ਪਰ ਤੁਸੀਂ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਤੇ ਕਹੀ ਹੈ ਨਾ ਕਿ ਇਹ ਬੈਂਡ ਵਜਾਉਂਦਾ ਰਿਹਾ ਜੀ, ਹੁਣ ਪੰਜਾਬ ਦਾ ਬੈਂਡ ਵਜਾ ਰਿਹਾ, ਇਹਦਾ ਮਤਲਬ ਤੁਹਾਨੂੰ ਬੈਂਡ ਦਾ ਪਤਾ ਤੇ ਸੀ। ਹੁਣ ਤੁਸੀਂ ਜਿਵੇਂ ਮਰਜ਼ੀ ਨਿਕਲਦੇ ਨਜ਼ਰ ਆਓ।
ਤੁਸੀਂ ਬੰਬਾਂ ਵਾਲੇ ਮਾਮਲੇ 'ਚ ਇੱਕ ਵਾਰੀ ਤੁਹਾਨੂੰ ਪਤਾ ਹੀ ਹੈ, ਇਹਨਾਂ ਨੇ ਮਟੀਰੀਅਲ ਦੱਸਤਾ ਸੀ ਕਿਵੇਂ ਦਾ ਮਟੀਰੀਅਲ ਆ ਗਿਆ। ਤਾਂ ਮਤਲਬ ਕਿ ਇਹ ਸ਼ਬਦ ਚੋਣ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਆ, ਕਿਤੇ ਨਾ ਕਿਤੇ ਹਾਏ ਤੇ ਆਪਾਂ ਨੂੰ ਪਤਾ ਹੀ ਆ ਕਿ ਇਹਨਾਂ ਨੂੰ ਫਸਾਉਣ ਵਾਲੀ ਆ। ਹੁਣ ਇਹਨਾਂ ਨੇ ਸਫਾਈ ਦੇਣ ਦਾ ਯਤਨ ਕੀਤਾ ਕਿ ਮੈਂ ਕੋਈ ਜ਼ਾਤੀਗਤ ਟਿੱਪਣੀ ਤੇ ਨਹੀਂ ਕੀਤੀ। ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਵੀ ਹਾਂ, ਕੋਈ ਜਾਤ ਆਧਾਰਿਤ ਟਿੱਪਣੀ ਤੇ ਨਹੀਂ ਹੋਈ ਜੀ, ਨਹੀਂ ਹੋਈ, ਪਰ ਇਸ ਕੰਟਰੋਵਰਸੀ ਤੋਂ ਵੀ ਬਚਿਆ ਜਾ ਸਕਦਾ ਸੀ ਜੀ, ਇਹ ਵੀ ਸੱਚ ਹੈ। ਪਰ ਜੋ ਬੀਬੀ ਨੇ ਕਿਹਾ ਉਹ ਤੇ ਭਾਈ ਇਹਨਾਂ ਤੋਂ ਵੀ ਗਾਂ। ਤੁਸੀਂ ਉਸ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਦੇਖੋ। ਗੱਲ ਇਹ ਆ ਕਿ ਇਹ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਹੈ, ਜੇ ਤੁਸੀਂ ਪੂਰੀ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਉਹਨਾਂ ਨੇ ਜ਼ਾਤ ਆਧਾਰਿਤ ਟਿੱਪਣੀ ਨਹੀਂ ਕੀਤੀ। ਕਿਉਂਕਿ ਉਹ ਮੈਂ ਅੱਛਾ, ਜਦੋਂ ਵੀ ਇਦਾਂ ਦੀ ਕੰਟਰੋਵਰਸੀ ਹੁੰਦੀ, ਮੈਂ ਤੁਹਾਨੂੰ ਇੱਕ ਅਪੀਲ ਕਰੂੰਗਾ ਕਿ ਵੀਡੀਓ ਦਾ ਪੂਰਾ ਹਿੱਸਾ ਦੇਖਿਆ ਕਰੋ। ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਦਾ ਜਿਹੜਾ ਰੌਲਾ ਸੀ, ਉਹਦੇ ਵਿੱਚ ਪੂਰੀ ਵੀਡੀਓ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਬਿੱਟੂ ਨੇ ਹੀ ਉਕਸਾਇਆ ਤੇ ਬਿੱਟੂ ਨੇ ਹੀ ਉਸੇ ਸਾਰੇ ਘਟਨਾਕ੍ਰਮ ਨੂੰ ਹੁਣ ਦੂਜੇ ਪਾਸੇ ਮੋੜਨ ਦਾ ਯਤਨ ਵੀ ਕੀਤਾ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਜੇ ਤੁਸੀਂ ਇਸ ਸਾਰੀ ਸਟੇਟਮੈਂਟ ਨੂੰ ਦੇਖੋਗੇ ਤੁਹਾਨੂੰ ਗੱਲ ਸਮਝ ਆ ਜਾਏਗੀ। ਉਹ ਕੀ ਕਹਿ ਰਹੇ ਆ ਕਿ ਬਾਈ ਦੇਖੋ, ਜੇ ਸੱਚੇ ਪਾਤਸ਼ਾਹ ਨੇ ਸਾਡੀ ਸੁਣ ਲਈ, ਮਤਲਬ ਕਿ ਅਸੀਂ ਪਾਵਰ ਦੇ ਵਿੱਚ ਆ ਗਏ, ਪਹਿਲੇ ਨੰਬਰ ਤੇ ਰਗੜਾਂਗੇ ਅਸੀਂ ਭਗਵੰਤ ਮਾਨ ਨੂੰ, ਦੂਜੇ ਨੰਬਰ ਤੇ ਬਈ ਇਹਨਾਂ ਦੇ ਆਕਿਆਂ ਨੂੰ, ਤੀਜੇ ਤੇ ਫਲਾਂ, ਚੌਥੇ ਤੇ ਫਲਾਂ, ਪੰਜਵੇਂ ਤੇ ਆ ਜਿਹੜਾ ETO ਆ, ਜਿਹੜਾ ਬੈਂਡ ਵਜਾਉਂਦਾ ਰਿਹਾ, ਜਿਹੜਾ ਹੁਣ ਪੰਜਾਬ ਦੀ ਬੈਂਡ ਵਜਾ ਰਿਹਾ, ਮਤਲਬ ਕਿ ਕਥਿਤ ਲੁੱਟ ਖਸੁੱਟ ਦੀ ਗੱਲ ਕਰ ਰਹੇ ਨੇ ਬਾਜਵਾ। ਇਹਨਾਂ ਦਾ ਹਿਸਾਬ ਕਿਤਾਬ ਕਰਾਂਗੇ। ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਪੋਲੀਟੀਕਲ ਬਿਆਨ ਜੇ ਏਦਾਂ ਦੇ ਆਪਾਂ ਰੋਕ ਦਈਏ ਤੇ ਫਿਰ ਸਿਆਸਤ ਦੇ ਵਿੱਚ ਬਚੇਗਾ ਕੀ? ਬਿਲਕੁਲ। ਕਰਨਾ ਕਾਂਗਰਸੀਆਂ ਨੇ ਕੀ ਹੁੰਦਾ? ਕੁਝ ਵੀ ਨਹੀਂ। ਇਹ ਮਨੋਰੰਜਨ ਹੀ ਤੇ ਕਰਦੇ ਆ। ਅਸੀਂ 17 ਤੋਂ 22 ਤੱਕ ਇਹਨਾਂ ਨੂੰ ਵੇਖਿਆ, ਉਦੋਂ ਵੀ ਤੇ ਇਹੀ ਕੁਛ ਕਰਦੇ ਹੁੰਦੇ ਸੀ। ਪ੍ਰਤਾਪ ਸਿੰਘ ਬਾਜਵਾ ਨੇ ਤੇ ਇੱਕ ਵਾਰੀ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਔਰੰਗਜ਼ੇਬ ਦੀ ਰੂਹ ਆ ਗਈ ਹੈ ਜੀ, ਇਹ ਜ਼ਾਲਮ ਬਣ ਗਿਆ ਹੈ। ਤੇ ਫਿਰ ਮੈਨੂੰ ਦੱਸੋ ਕਿ ਕੀ ਕਰ ਲਿਆ 50 ਸਾਲਾਂ 'ਚ? ਇਹਨਾਂ ਨੇ ਤਾਂ ਮਜੀਠੀਏ ਤੇ ਫਲਾਣੇ ਤੇ ਬਹੁਤ ਰਗੜੇ ਲਾਏ ਸੀ, ਬੇਅਦਬੀਆਂ ਤੇ ਰਾਜਨੀਤੀ ਕੀਤੀ। ਕੀ ਕੀਤਾ? ਸਵਾਏ ਆਪਦੀ ਲੜਾਈ ਤੋਂ। ਕਹਿਣ ਦਾ ਮਤਲਬ ਹੈ ਕਿ ਰਾਜਨੀਤੀ ਦੇ ਵਿੱਚ ਇਹਨਾਂ ਬਿਆਨਾਂ ਨੂੰ ਜੇ ਤੁਸੀਂ ਬੰਦ ਕਰਵਾ ਦਿਓਗੇ ਤਾਂ ਕੁਝ ਵੀ ਨਹੀਂ ਬਚਣਾ। ਹਾਂ, ਮੈਂ ਵਾਰ-ਵਾਰ ਕਹਿੰਦਾ ਕਿ ਸ਼ਬਦ ਚੋਣ ਵਿਅਕਤੀਗਤ ਤੌਰ ਤੇ ਤੁਹਾਡੀ ਵਧੀਆ ਹੋਣੀ ਚਾਹੀਦੀ ਆ। ਰਹੀ ਗੱਲ ਹੁਣ ਉਸ ਬੀਬੀ ਦੀ, ਉਹਦੀ ਵੀ ਸ਼ਬਦ ਚੋਣ ਦੇਖ ਲਓ, ਕਿਉਂਕਿ ਜੇ ਬਾਜਵੇ ਦਾ ਬਿਆਨ ਗਲਤ ਆ ਤੇ ਉਸ ਬੀਬੀ ਦਾ ਬਿਆਨ ਮਹਾ ਗਲਤ ਹੈ। ਉਹ ਕੀ ਕਹਿੰਦੇ ਕਿ 92-95 ਛੱਡੋ, ਅਸੀਂ ਧੌਣ ਤੇ ਗੋਡਾ ਰੱਖ ਕੇ 117 ਚ 117 ਜਿੱਤਾਂਗੇ। ਪਹਿਲੀ ਗੱਲ ਇਹ ਬੀਬੀ ਤੋਂ ਕਿਤੇ ਤੁਹਾਨੂੰ ਮਿਲੇ ਉਸ ਇਲਾਕੇ ਦੇ ਵਿੱਚ ਲਿਖਤੀ ਲੈ ਲਓ ਜੀ ਕਿ ਜੇ 117 ਤੁਸੀਂ ਨਾ ਜਿੱਤੀਆਂ ਤੇ ਦੇਣਦਾਰ ਹੋਵੋਗੇ ਤੁਸੀਂ। ਦੇਣਦਾਰ ਤੋਂ ਭਾਵ ਕਿ ਜਵਾਬ ਦੇ ਹੋਵੋਗੇ ਤੁਸੀਂ। ਬਿਲਕੁਲ। ਛੱਡੋ ਰਾਜਨੀਤੀ ਫਿਰ ਮੁੜ ਕੇ। ਉਹ ਇਹਨਾਂ ਦਾ ਤਾਂ ਆਪਣਾ ਕੋਈ ਪਤਾ ਨਹੀਂ, ਹਾਰ ਜਾਣ ਜਾਂ ਕੋਈ ਕੱਲ ਨੂੰ ਕਿਸੇ ਹੋਰ ਪਾਰਟੀ 'ਚ ਵੜ ਜਾਣ। ਫਿਰ ਅਗਲੀ ਗੱਲ ਕੀ ਕਹਿੰਦੇ ਆ ਕਿ ਜ਼ੁਬਾਨ ਸੰਭਾਲ ਲਓ ਨਹੀਂ ਤੇ ਹਲਕ 'ਚੋਂ ਕੱਢ ਲਾਂਗੇ ਜ਼ੁਬਾਨ ਜੀ। ਇਹ ਸਰ ਸਿੱਧੀ ਚੇਤਾਵਨੀ ਆ, ਹਿੰਸਕ ਕਾਰਵਾਈ ਦੀ ਚੇਤਾਵਨੀ ਆ। ਧੌਣ ਤੇ ਗੋਡਾ ਰੱਖ ਕੇ ਕਿਹਦੇ ਤੋਂ ਜਿੱਤਣਾ ਤੁਸੀਂ? ਔਰ ਧੌਣ ਤੇ ਗੋਡਾ ਰੱਖ ਕੇ ਜਿਨ੍ਹਾਂ ਬਾਰੇ ਕਹਿ ਰਹੇ ਹੋ ਕਿ ਇਹ ਸੋਚ ਜਿਹੜੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਆ, ਇਹ ਖੂਨ ਬਣ ਕੇ ਸਾਡੀਆਂ ਰਗਾਂ 'ਚ ਵਹਿੰਦੀ ਆ, ਉਹ ਤੇ ਆਪ ਹਾਰ ਗਿਆ ਕੇਜਰੀਵਾਲ ਹੋਰੀ ਨੇ। ਕਿੰਨਾ ਕੁ ਧੌਣ ਤੇ ਗੋਡਾ ਰੱਖ ਲਿਆ ਜੀ। 10 ਲੱਖ ਵਾਲਾ ਬੀਮਾ ਸਕੀਮ ਜਿਹੜੀ ਸ਼ੁਰੂ ਹੋਈ ਆ ਨਾ, ਸਭ ਤੋਂ ਪਹਿਲਾਂ ਟ੍ਰਾਇਲ ਇਹਨਾਂ ਤੇ ਕਰੋ ਜੀ। ਇਹਨਾਂ ਨੂੰ ਦਵਾਈ ਦੱਪਾ ਕਰਵਾਓ। ਗੱਲ ਇਹ ਆ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਬੀਬੀ ਜੀ ਗਏ ਸਨ ਇਸ ਬਿਆਨ ਦਾ ਰੋਸ ਪ੍ਰਗਟਾਉਣ ਤੇ ਉਹਨਾਂ ਦਾ ਬਿਆਨ ਤੇ 2 ਰਤੀਆਂ ਵੱਧ ਆ। ਉਹ ਗਲਤ ਆ, ਇਹ ਵੀ ਗਲਤ ਆ। ਤੁਸੀਂ ਇਸ ਬਿਆਨ ਨੂੰ ਛੇੜਿਆ ਤੇ ਮੈਂ ਆਪਣੀ ਗੱਲ ਕੀਤੀ ਆ ਕਿ ਇਹ ਵੀ ਬਿਆਨ ਕੋਈ ਸਿਆਣਾ ਜਾਂ ਸੁਚੱਜਾ ਬਿਆਨ ਨਹੀਂ ਕਿਹਾ ਜਾ ਸਕਦਾ। ਬਿਲਕੁਲ ਬਿਲਕੁਲ, ਉਹ ਇਹੀ ਹੈ ਨਾ। ਫਿਰ ਤੁਸੀਂ 2 ਰਤੀਆਂ ਉੱਤੇ ਜਾਣ ਦੀ ਗੱਲ ਕਰਦੇ ਹੋ। ਤੁਸੀਂ ਵੀ ਮੈਰਿਟ ਤੇ ਕੰਮ ਕਰਨ ਦਾ ਵਾਅਦਾ ਤਾਂ ਤੁਸੀਂ ਵੀ ਨਹੀਂ ਕਰ ਰਹੇ ਤੇ ਕਹਿ ਤੁਸੀਂ ਇਹ ਰਹੇ ਹੋ ਕਿ ਭਾਈ ਵੋਟ ਫੇਰ ਸਾਨੂੰ ਹੀ ਪਾਉਣੀ ਹੈ, ਅਸੀਂ ਰਿਪੀਟ ਕਰਨ ਜਾ ਰਹੇ ਹਾਂ, ਸਾਮ ਦਾਮ ਦੰਡ ਭੇਦ ਸਾਰਾ ਕੁਝ ਚੱਲਣਾ ਹੈ। ਖੈਰ
ਅੱਗੇ ਚੱਲੀਏ ਤੇ ਮੋਗਾ 'ਚ ਪ੍ਰਵਾਸੀ ਮਜ਼ਦੂਰਾਂ ਉੱਤੇ ਫਾਇਰਿੰਗ ਹੋਈ ਹੈ। ਇਹ ਮਾਜਰਾ ਕੀ ਹੈ ਜੀ? ਆਪਾਂ ਇਹ ਤਾਂ ਸੁਣਿਆ ਸੀ ਵੀ ਕਿਸੇ ਨੇ ਫੋਰਚੂਨਰ ਕਢਾ ਕੇ ਲਿਆਂਦੀ, ਵੀ ਪਿੱਛੇ ਹੀ ਕਾਲ ਆ ਗਈ ਵੀ ਭਾਈ ਸਾਡਾ ਹਿੱਸਾ ਕਿੱਥੇ ਹੈ, ਕਿਸੇ ਦਾ ਕਾਰੋਬਾਰ ਚੰਗਾ ਚੱਲ ਪਿਆ ਉਹਨੂੰ ਫੋਨ ਆ ਗਿਆ। ਆ ਪਰ ਮਜ਼ਦੂਰਾਂ ਵਾਲਾ, ਪ੍ਰਵਾਸੀ ਮਜ਼ਦੂਰਾਂ ਵਾਲਾ ਕੀ ਰੌਲਾ ਜੀ? ਇਹ ਥੋੜਾ ਸੀਰੀਅਸ ਨੋਟ ਤੇ ਲੈਣਾ ਪਵੇਗਾ ਮੁੱਦਾ। ਅੱਛਾ, ਕਮਾਲ ਇਹ ਦੇਖੋ, ਚਲੋ ਪਹਿਲਾਂ ਤੇ ਸੰਖੇਪ ਜਾਣਕਾਰੀ ਦੇ ਦਈਏ ਕਿ ਦਰਅਸਲ ਕੀ ਹੈ ਕਿ ਫਾਇਰਿੰਗ ਦੀ ਵੀਡੀਓ ਬਕਾਇਦਾ ਇੱਕ ਇੰਸਟਾ ਅਕਾਊਂਟ ਤੋਂ ਪੈਂਦੀ ਹੈ, ਔਰ ਉਸ ਤੋਂ ਬਾਅਦ ਫਿਰ ਬੰਬੀਹਾ ਗੈਂਗ ਕਥਿਤ ਤੌਰ ਤੇ ਕਹਿ ਲਓ ਕਿ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਨਾਲ ਕੈਪਸ਼ਨ ਲਿਖੀ ਜਾਂਦੀ ਆ ਜਿਹੜੀ ਵੀ ਕਿ ਭਾਈ ਅਸਲ ਦੇ ਵਿੱਚ ਇਹਨਾਂ ਨੇ ਆਪਦੇ ਪਿਓ ਦਾ ਰਾਜ ਸਮਝ ਲਿਆ, ਬਾਹਰੋਂ ਆ ਕੇ ਤੇ ਇੱਥੇ ਗੰਦ ਪਾਉਂਦੇ ਆ ਵਗੈਰਾ ਵਗੈਰਾ। ਮਤਲਬ ਸਾਫ਼ ਹੈ, ਸਪਸ਼ਟ ਆ ਕਿ ਇਹ ਇੱਕ ਨਵੀਂ ਕਹਾਣੀ ਚੱਲ ਪਈ ਆ। ਪਹਿਲੀ ਗੱਲ ਕਿ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਕਿ ਆਫੀਸ਼ੀਅਲੀ ਪੁਲਿਸ ਕਿਸੇ ਗੱਲ ਦੀ ਤਸਦੀਕ ਕਰਦੀ ਹੈ ਕਿ ਨਹੀਂ, ਪਰ ਕਿਉਂਕਿ ਪੰਜਾਬ ਪੁਲਿਸ ਬੜੀ ਇਸ ਮਾਮਲੇ ਦੇ ਵਿੱਚ ਸੰਕੋਚ ਕੇ ਕਦਮ ਚੁੱਕਣ ਵਾਲੀ ਪੁਲਿਸ ਬਣ ਚੁੱਕੀ ਆ, ਤਾਂ ਫਿਰ ਉਹਨਾਂ ਤੋਂ ਉਮੀਦ ਵੀ ਘੱਟ ਕੀਤੀ ਜਾ ਸਕਦੀ ਹੈ। ਨਿਰਵੈਰ _ਸਿੰਘ _607 ਇਸ ਅਕਾਊਂਟ ਤੋਂ ਇਹ ਜਿਹੜਾ ਇੰਸਟਾ ਤੇ ਵੀਡੀਓ ਪੋਸਟ ਕੀਤਾ ਗਿਆ, ਜਿਹਦੇ 'ਚ ਫਾਇਰਿੰਗ ਹੋ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਤੇ। ਮਤਲਬ ਜਿਵੇਂ ਕੈਨੇਡਾ ਦੇ ਵਿੱਚ ਫਾਇਰਿੰਗ ਕਰਕੇ ਵੀਡੀਓ ਬਣਾ ਕੇ ਪਾਈ ਜਾਂਦੀ ਹੈ, ਬਿਲਕੁਲ ਉਸੇ ਤਰ੍ਹਾਂ ਤੇ ਕੰਮ ਹੋਇਆ। ਤੇ ਇਹ ਘਟਨਾ ਵਾਪਰੀ ਆ ਜੀਰਾ ਰੋਡ ਤੇ ਮੋਗਾ ਦੇ ਵਿੱਚ ਜੀ। ਜਿਹੜੇ ਜ਼ਖਮੀ ਨੇ ਉਹਨਾਂ ਦੀ ਪਛਾਣ ਹੋਈ ਆ ਅਸ਼ੋਕ ਕੁਮਾਰ ਤੇ ਸਬੋਧ ਦੇ ਨਾਮ ਤੋਂ। ਅੱਛਾ, ਇਹ ਪੱਲੇਦਾਰ ਸੀਗੇ ਵਿਚਾਰੇ। ਗੱਲ ਇਹ ਆ ਕਿ ਇਸ ਤੋਂ ਬਾਅਦ ਬੰਬੀਹਾ ਗੈਂਗ ਨੇ ਜਿਹੜੀ ਜ਼ਿੰਮੇਵਾਰੀ ਲਈ ਹੈ ਉਹਦੇ ਵਿੱਚ ਇਹਨਾਂ ਨੇ ਮਤਲਬ ਕਿ ਸਿੱਧਾ ਕਿਹਾ ਕਿ ਇਹ ਆਪਦੀ ਪਿਓ ਦੀ ਜੱਦੀ ਮਲਕੀਅਤ ਸਮਝੀ ਬੈਠੇ ਆ ਤੇ ਇਹ ਲੋਕ ਬਾਹਰੋਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਤੇ ਪੰਜਾਬ ਦੇ ਲੋਕਾਂ ਤੇ ਚੌਧਰ ਕਰਦੇ। ਜਿਵੇਂ ਪਿਛਲੇ ਦਿਨ ਸਭ ਨੇ ਦੇਖਿਆ ਹੋਣਾ ਇਹਨਾਂ ਲੋਕਾਂ ਨੇ ਪੰਜਾਬ ਦੇ ਜਵਾਕਾਂ ਨਾਲ ਕੀ ਸਲੂਕ ਕੀਤਾ, ਪਰ ਇਹਨਾਂ ਲੋਕਾਂ ਤੇ ਕੋਈ ਸਖਤਾਈ ਨਹੀਂ ਹੋਈ ਜੀ। ਨਾ ਬੱਚੇ ਨਾਲ ਦੁਸ਼ਕਰਮ ਕਰਨ ਵਾਲੇ ਦੇ ਪਰਿਵਾਰ ਚੱਕੇ ਗਏ, ਨਾ ਚਾਕੂ ਮਾਰਕੂ ਬੱਚਿਆਂ ਦਾ ਕਤਲ ਕਰਨ ਵਾਲੇ ਦੇ ਪਰਿਵਾਰਾਂ ਤੋਂ ਮੋਟੀ ਰਕਮ ਲਈ ਗਈ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵੈਸੇ ਇਹਨਾਂ ਦੀ ਪੰਜਾਬੀ ਜਿਹੜੀ ਉਹ ਸਹੀ ਨਹੀਂ ਹੁੰਦੀ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਪੰਜਾਬ ਦੇ ਉਹਨਾਂ ਸਰਪੰਚਾਂ ਮੈਂਬਰਾਂ ਜਿਹੜੇ ਇਹਨਾਂ ਦੇ ਆਧਾਰ ਕਾਰਡ ਬਣਾ ਕੇ ਵੋਟਾਂ ਖਾਤਰ ਇਹਨਾਂ ਨੂੰ ਰਹਿਣ ਦੀ ਮਨਜ਼ੂਰੀ ਦਿੰਦੇ ਆ, ਆਉਣ ਵਾਲੇ ਸਮੇਂ 'ਚ ਜੇ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਇਹਨਾਂ ਨੂੰ ਨਾ ਭਜਾਇਆ ਗਿਆ ਤਾਂ ਕੱਲ ਨੂੰ ਅਸੀਂ ਇਹਨਾਂ ਨੂੰ ਤਾਂ ਮਾਰਨਾ ਹੈ। ਅਸੀਂ ਚੌਧਰ ਦੇ ਭੁੱਖੇ ਸਰਪੰਚਾਂ ਮੈਂਬਰਾਂ ਤੇ ਸ਼ਹਿਰਾਂ ਦੇ MC ਦੀ ਲਿਸਟ ਬਣਵਾਵਾਂਗੇ ਤੇ ਕਾਰਵਾਈ ਕਰਾਂਗੇ। ਦੇਖਦੇ ਆ ਰੇਪ ਕਰਨ ਵਾਲੇ ਭਈਆਂ ਦੀਆਂ ਲੱਤਾਂ 'ਚ ਕਿੰਨੀ ਕੁ ਜਾਨ ਹੈ। ਮਤਲਬ ਕਿ ਕੁਛ ਇਸ ਤਰ੍ਹਾਂ ਲਿਖਿਆ ਗਿਆ। ਠੀਕ ਹੈ ਜੀ। ਹੁਣ ਤੁਸੀਂ ਇਸ ਮਾਮਲੇ ਨੂੰ ਸਪਸ਼ਟ ਤੌਰ ਤੇ ਸਮਝ ਗਏ ਹੋਵੋਗੇ ਕਿ ਇਹ ਜੇ ਕਥਿਤ ਪੋਸਟ ਸਹੀ ਆ, ਕੱਲ ਨੂੰ ਜਾਂਚ ਪੜਤਾਲ ਤੋਂ ਬਾਅਦ ਪਾਈ ਜਾਂਦੀ ਆ, ਤਾਂ ਫਿਰ ਇਹ ਬੜੀ ਕਹਾਣੀ ਕਹਿ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਸਮਝ ਕੇ ਚੱਲ ਰਹੇ ਸੀ, ਸੋਚ ਕੇ ਚੱਲ ਰਹੇ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਧਰ ਨੂੰ ਤੁਰ ਸਕਦੀ ਆ। ਕਿਉਂਕਿ ਜਿਹੜੀ ਇੱਥੇ ਦੀ ਪੋਲਰਾਈਜੇਸ਼ਨ ਦੀ ਕੋਈ ਸੰਭਾਵੀ ਗੱਲ ਚੱਲਦੀ ਆ ਤਾਂ ਉਹ ਇਹੋ ਆ ਕਿ ਇੱਥੇ ਹਿੰਦੂ ਸਿੱਖ ਤੇ ਨਹੀਂ ਹੋ ਸਕਦਾ, ਬਟ ਪੰਜਾਬੀ ਤੇ ਪ੍ਰਵਾਸੀ ਉਹ ਗੋਲਬੰਦੀ ਭਾਜਪਾ ਦੇ ਹੱਕ ਦੇ ਵਿੱਚ ਹੋ ਸਕਦੀ ਆ। ਕੀ ਇਸ ਤਰ੍ਹਾਂ ਦਾ ਮਾਹੌਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ? ਇੱਕ ਵੱਡਾ ਸਵਾਲ ਆ। ਤੇ ਦੂਜੀ ਗੱਲ ਆ ਜਾਂਦੀ ਹੈ ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ। ਹੁਣ ਤੁਸੀਂ ਮੈਨੂੰ ਦੱਸੋ ਕਿ ਇਹਨਾਂ ਨੇ ਤੇ ਆਪਰੇਸ਼ਨ ਆ ਜਿਹੜਾ ਕੀ ਸ਼ੁਰੂ ਕਰਦੇ ਪ੍ਰਹਾਰ। ਪਹਿਲੀ ਗੱਲ, ਪ੍ਰਹਾਰ ਪੰਜਾਬੀ ਦਾ ਸ਼ਬਦ ਨਹੀਂ ਹੈਗਾ ਜੀ। ਇਹਨਾਂ ਨੇ ਪ੍ਰਹਾਰ 2 ਸ਼ੁਰੂ ਕੀਤਾ ਹੋਇਆ, 2.0 ਉਹੀ ਸ਼ੁਰੂ ਕੀਤਾ ਹੈ ਨਾ, ਜੇ ਮੈਂ ਗਲਤ ਨਹੀਂ ਜੀ। ਇੰਨੀ ਇਹਨਾਂ ਨੇ ਪੁਲਿਸ ਲਾਈ ਹੋਈ ਆ, ਸੈਂਕੜੇ ਬੰਦੇ ਇਹਨਾਂ ਨੇ ਪਹਿਲਾਂ ਫੜੇ, ਤੰਗ ਕੀਤੇ, ਫਿਰ ਛੱਡੇ। ਉਹ ਮਤਲਬ ਕਿ ਜਿਹੜੇ ਵਿਚਾਰੇ ਗੈਂਗਸਟਰਾਂ ਦੇ ਗਾਂ ਰਿਸ਼ਤੇਦਾਰ ਵੀ ਸੀ ਉਹਨਾਂ ਨੂੰ ਵੀ ਚੁੱਕ ਕੇ ਇਹਨਾਂ ਨੇ ਖੱਜਲ ਕੀਤਾ। ਠੀਕ ਹੈ ਨਾ। ਪਰ ਗੱਲ ਇਹ ਆ ਕਿ ਉਸੇ ਦਰਮਿਆਨ ਜਦੋਂ ਤੁਹਾਡਾ ਪ੍ਰਹਾਰ ਚੱਲ ਰਿਹਾ, ਹਮਲਾ ਚੱਲ ਰਿਹਾ ਜੀ, ਉਸੇ ਦਰਮਿਆਨ ਏਦਾਂ ਦੀਆਂ ਘਟਨਾਵਾਂ ਵਾਪਰਨੀਆਂ, ਇਹਨੂੰ ਕੀ ਕਹੋਗੇ? ਇਹ ਬੜਾ ਵੱਡਾ ਵਿਸ਼ਾ ਹੈ ਕਿ ਚਲੋ ਠੀਕ ਹੈ, ਕ੍ਰਾਈਮ ਕਿਤੇ ਵੀ ਜ਼ੀਰੋ ਨਹੀਂ ਹੁੰਦਾ, ਆਪਾਂ ਮੰਨ ਲੈਂਦੇ ਹਾਂ, ਇਸ ਗੱਲ ਨੂੰ ਮੰਨ ਲੈਂਦੇ ਹਾਂ, ਪਰੰਤੂ ਤੁਹਾਡੇ ਪ੍ਰਹਾਰ ਚੱਲਦੇ ਦੇ ਵਿੱਚ ਇਸ ਤਰ੍ਹਾਂ ਨਾ ਸਿਰਫ ਫਾਇਰਿੰਗ ਹੁੰਦੀ ਆ ਬਲਕਿ ਵੀਡੀਓ ਬਣਦੀ ਆ ਔਰ ਸਿੱਧੀ ਜ਼ਿੰਮੇਵਾਰੀ ਲਈ ਜਾਂਦੀ ਹੈ ਤੇ ਚੇਤਾਵਨੀ ਵੀ ਦਿੱਤੀ ਜਾ ਰਹੀ ਆ ਕਿ ਅਸੀਂ ਪੰਚ ਸਰਪੰਚ ਵੀ ਮਾਰਾਂਗੇ, ਬਿਲਕੁਲ ਅਸੀਂ ਇਹਨਾਂ ਨੂੰ ਵੀ ਮਾਰਾਂਗੇ। ਮਤਲਬ ਕਿ ਇਹ ਸਿੱਧੇ ਤੌਰ ਤੇ ਸਟੇਟ ਨੂੰ ਚੈਲੰਜ ਆ ਕਿ ਬਈ ਜਾਂ ਤਾਂ ਇਹਨਾਂ ਨੂੰ
ਜਿਹੜੇ ਪ੍ਰਵਾਸੀ ਨੇ ਜਾਂ ਪੂਰਬੀਏ ਨੇ, ਜਾਂ ਤਾਂ ਇਹਨਾਂ ਨੂੰ ਕੱਢੋ ਤੇ ਜਾਂ ਅਸੀਂ ਨਹੀਂ ਛੱਡਾਂਗੇ। ਇਹ ਬਹੁਤ ਵੱਡੀ ਗੱਲ ਹੈ ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਆ ਗੱਲ ਅਗਲੀ ਖਬਰ ਦੀ ਕਰੀਏ। ਹੈਲੋ ਜੀ ਜੀ ਜੀ, ਜੇਕਰ ਅੱਗੇ ਵਧੀਏ ਤਾਂ ਉਧਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਨਾ ਹੋ ਗਈ ਹੈ ਇੱਕ ਵਾਰ ਮੁੜ ਤੋਂ। ਇਹ ਬਹੁਤ ਲੰਬਾ ਸਮਾਂ ਹੋ ਗਿਆ, ਹੁਣ ਤਾਂ ਫੈਸਲਾ ਕਿਉਂ ਨਹੀਂ ਆ ਰਿਹਾ ਕੋਈ? ਨਹੀਂ, ਦੇਖੋ ਗੱਲ ਇਹ ਆ ਕਿ ਬਈ ਜਿਹੜੀ ਅਸਲ ਕਹਾਣੀ ਆ ਉਹ ਤੇ ਇਹ ਆ ਕਿ ਯੈਸ ਹੁੰਦੀ ਜੇ ਸਿਰਫ ਤੇ ਸਿਰਫ ਆ ਜਿਹੜੇ ਬਾਬੇ ਆ ਜਿਨ੍ਹਾਂ ਦੇ ਕੋਲ ਵੋਟਾਂ ਨੇ ਤੇ ਜਿਹੜੇ ਭਾਵੇਂ ਬਲਾਤਕਾਰੀ ਹੋ ਜਾਣ, ਇਹਨਾਂ ਨੂੰ ਯੈਸ ਹੁੰਦੀ ਆ ਆਸਾਰਾਂ ਵਰਗਿਆਂ ਨੂੰ। ਹੋਰ ਇਹੋ ਜਿਹੇ ਬੰਦਿਆਂ ਨੂੰ ਯੈਸ ਹੁੰਦੀ ਆ, ਦੂਜਿਆਂ ਨੂੰ ਨਾ ਹੀ ਹੁੰਦੀ ਆ। ਹੁਣ ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਜੇ ਵੇਖੋਗੇ, ਸਜ਼ਾ ਸਮੀਖਿਆ ਬੋਰਡ ਨੇ ਮਤਲਬ ਕਿ ਇਹ ਜਿਹੜੀ ਚਾਰਾਜੋਈ ਸੀ ਰੱਦ ਕਰ ਦਿੱਤੀ। ਹੁਣ ਸਜ਼ਾ ਸਮੀਖਿਆ ਬੋਰਡ ਅੱਗੇ ਤੇ ਕਹਿ ਦਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦੇ ਕੋਲ ਆ, ਤੇ ਮਤਲਬ ਵੈਸੇ ਸਜ਼ਾ ਸਮੀਖਿਆ ਬੋਰਡ ਬਾਰੇ ਬਹੁਤਿਆਂ ਨੂੰ ਨਹੀਂ ਪਤਾ ਹੋਏਗਾ ਕਿ ਇੱਕ ਕੰਪੋਜੀਸ਼ਨ ਹੁੰਦੀ ਆ ਜਿਹਦੇ ਵਿੱਚ ਕਈ ਕਿਸਮ ਦੇ, ਯਾਨੀ ਜੇਲ੍ਹ ਮੰਤਰੀ ਬਹਿ ਗਿਆ ਜਾਂ ਕੁਝ ਹੋਰ ਵੀ ਬੰਦੇ ਜਿਹੜੇ ਹੁੰਦੇ ਕਾਨੂੰਨੀ ਤੌਰ ਤੇ ਉਹ ਸਮਰੱਥ ਉਹ ਬਹਿੰਦੇ ਆ। ਕਹਿਣ ਦਾ ਮਤਲਬ ਕਿ ਹੁਣ ਤੇ ਉੱਥੇ ਦੀ ਸਰਕਾਰ ਜਿਹੜੀ ਕੇਂਦਰ ਦੀ ਹੈ ਜਾਂ ਅੱਧ ਪਚੱਧ ਸੂਬਾ ਹੈ ਜਿਹੜਾ, ਉਹਦੀ ਸਰਕਾਰ ਭਾਜਪਾ ਦੀ ਹੈ। ਜੇ ਭਾਜਪਾ ਚਾਹੇ, ਉਹਦੇ ਖਾਸ ਤੌਰ ਤੇ ਵੱਡੇ ਨੇਤਾ ਚਾਹੁਣ ਤੇ ਉਹ ਸਾਰਾ ਕੁਝ ਹੋ ਸਕਦਾ ਸੀ। ਪਰ ਸਜ਼ਾ ਸਮੀਖਿਆ ਬੋਰਡ ਦੇ ਵਿੱਚੋਂ ਇੱਕ ਵਾਰੀ ਫਿਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਇਹ ਸੀਗੀ ਪਟੀਸ਼ਨ ਜਾਂ ਕਹਿ ਲਓ ਕਿ ਸਜ਼ਾ ਦੀ ਅਪੀਲ, ਉਹ ਤੇ ਰੱਦ ਹੋ ਗਈ ਹੈ, ਰਿਜੈਕਟ ਹੋ ਗਈ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਹੈਰਾਨੀ ਵਾਲੀ ਗੱਲ ਆ, ਕਿਉਂਕਿ ਹਾਲੇ ਵੀ ਚਲੋ ਅਗਲੀ ਤਰੀਕ ਇਹਨਾਂ ਨੇ 23 ਫਰਵਰੀ ਤੇ ਪਾਈ ਆ, ਪਰ ਹੈਰਾਨੀ ਵਾਲੀ ਗੱਲ ਇਸ ਤਰ੍ਹਾਂ ਦੀ ਆ ਕਿ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਬਿਲਕੁਲ ਵੱਖਰਾ ਹੈ। ਤੇ ਵੈਸੇ ਮੈਨੂੰ ਬੜੀ ਉਮੀਦ ਸੀ ਕਿ ਜੇ ਭਾਜਪਾ ਚਾਹੇਗੀ ਤਾਂ 2 ਰਿਹਾਈਆਂ, 2 ਨਹੀਂ 3 ਰਿਹਾਈਆਂ ਮੰਨਦਾ ਮੈਂ, 3 ਚੋਂ ਪਤਾ ਨਹੀਂ ਕਿੰਨੇ ਕੁ ਹੋ ਸਕਦੇ ਸੀ, ਕਿ 3 ਬੰਦਿਆਂ ਨੂੰ ਰਿਹਾਈ ਦਿੱਤੀ ਜਾ ਸਕਦੀ ਪੱਕੇ ਤੌਰ ਤੇ। ਉਹ ਬਲਵੰਤ ਸਿੰਘ ਰਾਜੋਆਣਾ, ਗੁਰਦੀਪ ਸਿੰਘ ਖੇੜਾ ਤੇ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ ਤਾਂ ਮੈਂ ਪਹਿਲੇ ਨੰਬਰ ਤੇ ਰੱਖਦਾ। ਕਿਉਂ? ਕਿਉਂਕਿ ਲੰਮੀ ਕੈਦ, ਲੰਮੀ ਫਾਂਸੀ ਚੱਕੀ ਦੀ ਕੈਦ, ਤੇ ਖਾਸ ਤੌਰ ਤੇ ਇਹਨਾਂ ਦਾ ਕੇਸ ਵੀ ਇਸ ਤਰ੍ਹਾਂ ਬੰਨਿਆ ਗਿਆ ਕਿ ਗੱਲ ਹੀ ਛੱਡ ਦਿਓ। ਬੜਾ, ਜੇ ਤੁਸੀਂ ਵੇਖੋਗੇ ਸਾਰੇ ਕੇਸ ਨੂੰ ਸਟੱਡੀ ਕਰੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ। ਫਿਰ ਮਾਨਸਿਕ ਤੌਰ ਤੇ ਉਹਨਾਂ ਦਾ ਸਾਲਾਂ ਤੋਂ ਇਲਾਜ ਚੱਲ ਰਿਹਾ ਜੀ। ਖੈਰ, ਇੱਕੋ ਇੱਕ ਬੰਦਾ ਵਿਰੋਧ ਕਰਦਾ, ਉਹ ਹੈਗਾ ਬਿੱਟਾ। ਇਸ ਤੋਂ ਇਲਾਵਾ ਕੋਈ ਬੰਦਾ ਵਿਰੋਧ ਨਹੀਂ ਕਰਦਾ। ਚਲੋ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਤਾਂ ਬਈ ਜ਼ਿੰਦਗੀ ਦਾ ਇੱਕ ਹਿੱਸਾ ਮੇਰਾ ਮੰਨਣਾ ਹੈ ਕਿ ਚਲੋ ਕਿਸੇ ਨੂੰ ਤੁਸੀਂ ਮੰਨਦੇ ਹੋ ਕਿ ਇਹਨੇ ਜ਼ੁਲਮ ਕੀਤਾ ਹੈ, ਮੰਨ ਲਓ ਉਹਦੇ ਤੇ ਦੋਸ਼ ਸਿੱਧੀ ਹੋ ਗਈ, ਉਹਨੇ ਕ੍ਰਾਈਮ ਕੀਤਾ ਹੈ, ਪਰ ਯਾਰ ਇੰਨਾ ਸਾਲ ਬਿਤਾਉਣ ਦੇ ਬਾਅਦ ਜਦੋਂ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਠੀਕ ਨਹੀਂ ਹੈ, ਤਾਂ ਮੈਨੂੰ ਲੱਗਦਾ ਕਿ ਇਨਸਾਨੀ ਤੌਰ ਤੇ ਰਹਿਮ ਇੰਨਾ ਕਿਤੇ ਆਪਦੇ ਆਪ ਹੀ ਕਰ ਲਓ। ਬਿੱਟੇ ਵਰਗਿਆਂ ਨੂੰ ਕਹਿ ਰਿਹਾ ਮੈਂ, ਤੁਸੀਂ ਵੀ ਇਨਸਾਨ ਹੋ, ਕਿ ਜ਼ਿੰਦਗੀ ਦਾ ਇੱਕ ਹਿੱਸਾ ਤੇ ਉਹਨਾਂ ਨੂੰ ਯਾਰ ਖੁੱਲ ਕੇ ਜੀ ਲੈਣ ਦਿਓ ਜੀ। ਜ਼ਿੰਦਗੀ ਦਾ ਇੱਕ ਹਿੱਸਾ ਇਨਸਾਨੀ ਪੱਖ ਤੋਂ ਹੀ, ਕਿਉਂਕਿ ਆਮ ਬੰਦਾ ਮਰੇ ਤੇ ਉਮਰ ਕੈਦ ਇੰਨੀ ਕੋਈ ਕੱਟਦੇ ਆ ਬੰਦੇ, 8 ਸਾਲ 10 ਸਾਲ 12 ਸਾਲ 14 ਸਾਲ ਕੱਟ ਕੇ ਬਾਹਰ ਆ ਜਾਂਦੇ ਆ ਜੀ। ਇਹਨਾਂ ਨੇ ਤੇ ਇੰਨੀ ਮਤਲਬ ਕਿ ਫਾਂਸੀ ਚੱਕੀਆਂ ਦੀ ਕੈਦ ਕੱਟੀ ਹੋਈ ਆ। ਬਿਲਕੁਲ ਪਤਾ ਨਹੀਂ ਕਿਉਂ ਇਹਨਾਂ ਦੇ ਹਿਰਦੇ ਜਿਹੜੇ ਆ ਉਹ ਬਿਲਕੁਲ ਪੱਥਰ ਹੋ ਗਏ ਨੇ। ਸੋ ਦੇਖਦੇ ਆ ਕਿ ਕੀ ਬਣਦਾ, ਪਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਕਮਜ਼ੋਰ ਪੈਰਵਾਈ ਦੇ ਨਾਲ ਕੁਝ ਨਹੀਂ ਹੋਣਾ। ਜੇ ਕੋਈ ਤਗੜੀ ਪੈਰਵਾਈ ਹੋਵੇ, ਕੋਈ ਤਗੜਾ ਸਿੱਖ ਲੀਡਰ ਇਸ ਮਾਮਲੇ ਦੇ ਵਿੱਚ ਹੇਠੋਂ ਲੈ ਕੇ ਉੱਤੋਂ ਤੱਕ ਪੈਰਵਾਈ ਕਰੇ ਤੇ ਫਿਰ ਤੇ ਭਾਵੇਂ ਕੁਝ ਹੋ ਜਾਵੇ, ਨਹੀਂ ਤੇ ਮੁਸ਼ਕਲ ਹੈ ਜੀ। ਜਾਂ ਫਿਰ ਭਾਜਪਾ ਕੋਈ ਰਣਨੀਤੀ ਬਣਾ ਸਕਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤਿੰਨਾਂ ਚੋਂ ਕਿਸੇ ਨਾ ਕਿਸੇ ਨੂੰ ਜਾਂ ਸਾਰਿਆਂ ਨੂੰ ਰਿਹਾਈ ਤਾਂ ਦੇ ਸਕਦੇ ਆ, ਕਿਉਂਕਿ ਗੁਰਦੀਪ ਸਿੰਘ ਖੇੜਾ ਇਹ ਰੈਗੂਲਰ ਬੇਲ ਤੇ ਆਉਂਦੇ ਆ, ਪੈਰੋਲ ਤੇ ਆਉਂਦੇ ਆ। ਦਵਿੰਦਰਪਾਲ ਸਿੰਘ ਭੁੱਲਰ ਇਹ ਤੁਹਾਨੂੰ ਪਤਾ ਹੀ ਆ, ਇਹਨਾਂ ਦੀ ਸਥਿਤੀ ਤੇ ਆਪਾਂ ਦੱਸ ਚੁੱਕੇ ਆ। ਤੇ ਰਾਜੋਆਣਾ ਦੀ ਵੀ ਵਿਚਾਰਧਾਰਾ ਜਾਂ ਰਾਜੋਆਣਾ ਦਾ ਜਿਹੜਾ ਅੱਗੇ ਵੀ ਤੁਸੀਂ ਦੇਖਿਆ ਕਿ ਬਾਹਰ ਅੰਦਰ ਆਉਣਾ, ਬਿਆਨਬਾਜ਼ੀ, ਉਹ ਸਾਰਾ ਕੁਝ ਇਸ ਤਰ੍ਹਾਂ ਦਾ ਹੈ ਕਿ ਕਿਤੇ ਨਾ ਕਿਤੇ ਸਟੇਟ ਜਿਹੜੀ ਆ ਕੁਝ ਸ਼ਰਤਾਂ ਰੱਖ ਕੇ ਰਿਹਾਈ ਦੇ ਸਕਦੀ ਆ। ਉਹ ਖੈਰ ਦੇਖਦੇ ਆ, ਪਰ ਬਹੁਤ ਬਹੁਤ ਮੁਸ਼ਕਲ ਹੋ ਗਿਆ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਕਿ ਸਜ਼ਾ ਸਮੀਖਿਆ ਬੋਰਡ ਦੀ ਇਹ ਉਡੀਕ ਰਹੇ ਸੀ ਚਾਰਾਜੋਈ ਨੂੰ, ਉਹਦੇ ਵਿੱਚ ਨਕਾਰਾਤਮਕ ਤੌਰ ਤੇ ਫੈਸਲਾ ਆ ਗਿਆ ਜੀ। ਅੱਗੇ ਵਧੀਏ ਤਾਂ ਉਧਰ ਪੰਜਾਬ ਪੁਲਿਸ ਦੇ KSI ਨੇ ਖਾਸਾ ਚੰਨ ਚੜਾਤਾ ਜੀ।
ਇਹਦਾ ਨਾਮ ਸੀ ਧੰਨਾ ਸਿੰਘ। ਜੀ ਗੱਲ ਇਹ ਆ ਕਿ ਕਿਸੇ ਬੰਦੇ ਤੋਂ ਹੁਣ ਜਿਹੜੇ ਪੁਲਿਸ ਵਾਲੇ ਖਲੋਤੇ ਹੁੰਦੇ ਆ ਨਾ, ਮੈਂ ਤੇ ਆਪ ਬਿਠਾ ਲੈਣਾ ਹੁੰਦਾ, ਕਿਉਂਕਿ ਪਤਾ ਹੁੰਦਾ ਵੀ ਯਾਰ ਇਹਨਾਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਕਈ ਵਾਰ ਟਰੈਵਲ ਕਰਨਾ ਹੁੰਦਾ ਹੈ, ਡਿਊਟੀ ਤੇ ਪਹੁੰਚਣਾ ਹੁੰਦਾ ਹੈ, ਕੋਈ ਵੱਡੀ ਗੱਲ ਨਹੀਂ, ਪੁਲਿਸ ਵਾਲੇ ਦਾ ਪਤਾ ਲੱਗ ਜਾਂਦਾ ਹੁੰਦਾ ਹੈ, ਕਿਉਂਕਿ ਚੌਂਕ 'ਚ ਜੇ ਕੋਈ ਖਲੋਤਾ ਹੈ, ਮੈਂ ਲਿਫਟ ਮਤਲਬ ਕਿ ਦੇ ਦੇਈਦੀ ਆ ਆਮ ਤੌਰ ਤੇ। ਜੇ ਕਿਸੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਕਿ ਯਾਰ ਪੁਲਿਸ ਵਾਲਾ ਬੰਦਾ ਤਾਂ ਜ਼ਿੰਮੇਵਾਰ ਬੰਦਾ ਹੈ, ਪਰ ਮੈਨੂੰ ਲੱਗਦਾ ਕਿ ਆਹ ਖਬਰ ਸੁਣ ਕੇ ਹੁਣ ਪੁਲਿਸ ਵਾਲਿਆਂ ਨੂੰ ਵੀ ਲਿਫਟ ਦੇਣ ਤੋਂ ਪਹਿਲਾਂ ਸੋਚਣਾ ਪਿਆ ਕਰੂਗਾ। ਉਦਾਂ ਹੀ ਪਤਾ ਨਹੀਂ ਵੀ ਭਾਵੇਂ ਵੈਸੇ, ਕਿਉਂਕਿ ਇੱਥੇ ਕਿਹੜਾ ਕੋਈ ਸਖਤਾਈ ਆ, ਉਦਾਂ ਵੀ ਕੋਈ ਲੁਟੇਰਾ ਪਾ ਕੇ ਵਰਦੀ ਖਲੋ ਜਾਵੇ, ਸਾਨੂੰ ਕੀ ਪਤਾ। ਤੇ ਗੱਲ ਇਹ ਆ ਕਿ ਇਹ ਜਿਹੜਾ ਧੰਨਾ ਸੀ ਉਹ ਸੀ ਲਿਫਟ ਲੈ ਕੇ ਤੇ ਵਿੱਚ ਬਹਿ ਗਿਆ। ਕਾਰ ਦੇ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਸੀ, ਫਿਰ ਮੁੜ ਕੇ ਉਹਦੇ ਨਾਲ ਉਹਨੂੰ ਮਾਰੀਆਂ 2 ਤੇ ਉਹਦੀ ਕਾਰ ਲੈ ਗਿਆ, ਤੇ ਕਾਰ ਦੇ ਵਿੱਚ ਹੀ ਪਿਸਟਲ ਸੀ, ਡੈਸ਼ਬੋਰਡ 'ਚ ਉਹ ਕੱਢ ਲਿਆ ਤੇ ਗਾਂਹ ਜਾ ਕੇ ਉਸੇ ਹੀ ਪਿਸਟਲ ਨੂੰ ਲਹਿਰਾ ਕੇ ਠਾ 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 ਕਰਦਾ ਨਜ਼ਰ ਆਉਂਦਾ। ਵੀਡੀਓ ਬਣ ਰਹੀ, ਔਰ ਕਮਾਲ ਦੀ ਗੱਲ ਹੈ ਕਿ ਉਸੇ ਸੜਕ ਤੇ ਆ ਕੇ ਉਹ ਹੋਰ ਗੱਡੀਆਂ ਨੂੰ ਰੋਕਦਾ। ਜਿਹੜਾ ਪਰਲੇ ਪਾਸਿਓਂ ਵੀਡੀਓ ਬਣਾ ਰਿਹਾ ਸੀ ਉਹਨੇ ਡਰਾਈਵਰਾਂ ਨੂੰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਉਹਨੇ ਠੋਕ ਦੂ ਤੁਹਾਨੂੰ, ਇਹ ਨਿਕਲ ਜਾਓ ਬਹਿ ਕੇ। ਹੁਣ ਜਿਹੜੇ ਉੱਥੋਂ ਦੇ, ਇਹ ਮਾਨਸਾ ਜ਼ਿਲ੍ਹੇ ਦੇ ਇੱਕ ਚੌਂਕੀਦਾਰ ਸੀਗਾ, ਉੱਥੋਂ ਦੇ ਜਿਹੜੇ DSP ਆ ਉਹ ਕਹਿੰਦੇ ਆ ਵੀ ਧੰਨਾ ਸਿੰਘ ਜਿਹੜਾ ਪੁਲਿਸ ਦੀ ਧੰਨ ਕਰਾ ਗਿਆ, ਇਹਨੂੰ ਗ੍ਰਿਫਤਾਰ ਕਰਾਂਗੇ, ਜਲਦੀ ਫੜਾਂਗੇ। ਪਰ ਤੁਸੀਂ ਵੇਖੋ ਕਿ ਕਿੱਡੀ ਸ਼ਰਮਨਾਕ ਗੱਲ ਆ, ਕਿੱਡੀ ਸ਼ਰਮਨਾਕ ਗੱਲ ਆ ਕਿ ਇੱਕ ਥਾਣੇਦਾਰ ਨੂੰ ਕਿਸੇ ਆਮ ਸ਼ਹਿਰੀ ਨੇ, ਜਿਵੇਂ ਮੈਂ ਆਪਦੀ ਗੱਲ ਕਰਦਾ ਹੁੰਦਾ ਕਿ ਕਈ ਵਾਰ ਬੰਦੇ ਦੀ ਸੋਚ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਉਹਨੇ ਭਲਾ ਕੀਤਾ ਤੇ ਵੇਖੋ ਇਹਨੇ ਕਿਹੜਾ ਚੰਨ ਚੜਾ ਦਿੱਤਾ ਧੰਨੇ ਨੇ। ਬਿਲਕੁਲ ਬਿਲਕੁਲ। ਉਧਰ ਪੁਲਿਸ ਨੇ ਫਰਜ਼ੀ ਮੌਲਵੀ ਫੜ ਲਿਆ ਜੀ। ਦੇਖੋ ਅੱਗੇ ਇਹ ਤੇ ਲਫ਼ਜ਼ ਹਾਦ ਦਾ ਚੱਕਰ ਚਲਾਉਂਦੇ ਹੁੰਦੇ ਆ ਨਾ ਕਿ ਫਲਾਣਾ ਜੀ ਉਹ ਆਪਦਾ ਨਾਂ ਬਦਲ ਕੇ ਏਦਾਂ ਜੀ ਤੇ ਓਦਾਂ ਜੀ। ਵੈਸੇ ਜੇ ਆਪਾਂ ਗੱਲ ਕਰੀਏ ਤਾਂ ਬਈ ਇਹ ਕੋਈ ਵੀ ਜਿਹੜਾ ਏਦਾਂ ਦਾ ਬੰਦਾ ਹੁੰਦਾ ਹੈ ਨਾ ਉਹ ਕਰ ਸਕਦਾ, ਉਹਦੇ ਚ ਧਰਮ ਦਾ ਕੋਈ ਮੈਟਰ ਨਹੀਂ ਹੁੰਦਾ। ਪਰ ਇੱਥੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਮੁਸਲਮਾਨਾਂ ਨੂੰ ਨੀਵੇਂ ਦਿਖਾਉਣ ਵਾਸਤੇ ਕਿਸ ਪੱਧਰ ਤੇ ਚਲੇ ਜਾਂਦੇ ਆ। ਚੰਡੀਗੜ੍ਹ ਪੁਲਿਸ ਨੇ ਇਹ ਫਰਜ਼ੀ ਮੌਲਵੀ ਤਾਂਤਰਿਕ ਜਿਹੜਾ ਦਬੋਚਿਆ ਹੈ, ਔਰਤ ਤੋਂ 40 ਲੱਖ ਰੁਪਏ ਹੜੱਪੇ ਸੀ। ਅਸਲ 'ਚ ਇਹਦਾ ਨਾਮ ਰੋਹਿਤ ਭਾਰਗਵ ਆ ਤੇ ਬਰਕਤ ਖਾਨ ਜਾਂ ਦਿਲਵਰ ਸ਼ਾਹ ਬਣ ਕੇ ਇਹ ਗੱਲਾਂ ਬਾਤਾਂ ਕਰਦਾ ਸੀਗਾ। 40 ਲੱਖ ਰੁਪਏ ਤੇ 150 ਗ੍ਰਾਮ ਸੋਨਾ ਠੱਗਿਆ ਸੀ ਇਹਨੇ। ਸ਼ਿਕਾਇਤ ਮਿਲੀ ਤੇ ਉਸ ਤੋਂ ਬਾਅਦ ਫੜ ਲਿਆ ਗਿਆ। ਤਾਂ ਤੁਸੀਂ ਆਪ ਸੋਚ ਕੇ ਵੇਖੋ ਕਿ ਜੇ ਹੁਣ ਆਪਾਂ ਇਹਦੇ ਵਿੱਚ ਧਾਰਮਿਕ ਐਂਗਲ ਛੋੜੀਏ ਤਾਂ ਇਹ ਤਾਂ ਜਿਹੜਾ ਲਫ਼ਜ਼ ਜਹਾਦ ਕਹਿੰਦੇ ਆ ਤੇ ਉਹਦੇ ਤੋਂ ਬਿਲਕੁਲ ਉਲਟ ਹੋਇਆ ਪਿਆ। ਇਹ ਆਮ ਤੌਰ ਤੇ ਹਮੇਸ਼ਾ ਮੁਸਲਮਾਨਾਂ ਦੇ ਨਾਲ ਇਹ ਗੱਲ ਜੋੜਦੇ ਆ ਕਿ ਨਾਂ ਬਦਲ ਕੇ ਸ਼ਾਦੀਆਂ ਕਰਵਾਉਂਦੇ ਆ ਜਾਂ ਲਵ ਜਹਾਦ ਵਾਲਾ ਚੱਕਰ ਚਲਾਉਂਦੇ ਆ, ਇਹ ਕਰਦੇ ਵਾਹ ਕਰਦੇ ਆ। ਤੇ ਇਹਨੂੰ ਹੁਣ ਕੀ ਕਹੋਗੇ ਤੁਸੀਂ? ਫੇਸਬੁੱਕ ਇੰਸਟਾਗ੍ਰਾਮ ਤੇ ਮਸ਼ਹੂਰੀਆਂ ਦੇ ਕੇ ਆਪਦੀਆਂ ਤੇ ਇਹ ਏਦਾਂ ਜਾਲ ਚ ਫਸਾਉਂਦਾ ਸੀ, ਹਮਦਰਦੀ ਜਤਾਈ, ਫਿਰ ਧਮਕਾਇਆ ਤੇ ਪੈਸੇ ਮੰਗੇ। ਮਤਲਬ ਕਿ ਕਮਾਲ ਦੀ ਗੱਲ ਆ ਕਿ ਏਡੇ ਤਕੜੇ ਤਕੜੇ ਲੋਕ ਜਿਹੜੇ ਪੜ੍ਹੇ ਲਿਖੇ ਆ ਉਹ ਵੀ ਇਹਨਾਂ ਦੇ ਚੱਕਰਾਂ ਚ ਆ ਜਾਂਦੇ ਨੇ। ਗੁਰਪ੍ਰੀਤ ਮੈਂ ਤਾਂ ਹੈਰਾਨ ਆ ਸਮਾਜ ਦੇ ਇੱਕ ਐਸੇ ਹਿੱਸੇ ਤੇ ਕਿ ਐਲੀਟ ਕਲਾਸ ਚੋਂ ਵੀ ਬੰਦੇ ਅੱਜ ਕੱਲ ਇਹੋ ਜਿਹੇ ਚੱਕਰਾਂ ਚ ਫਸੇ ਹੋਏ ਨੇ। ਉਹ ਬਹਰਹਾਲ ਦੇਖੋ ਕ੍ਰਿਮੀਨਲ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ, ਪਤਾ ਨਹੀਂ ਇਹਨੇ ਕੀ ਕਰ ਜਾਣਾ ਹੈ। ਤੋ ਇਹ ਬੰਦਾ ਜਿਹੜਾ ਸੀਗਾ ਹੈ ਹਿੰਦੂ ਸੀ ਤੇ ਨਾ ਮੁਸਲਿਮ ਰੱਖ ਕੇ ਤੇ ਤਾਂਤਰਿਕ ਬਣ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।